ਬੰਗਾਲੀ ਜਿਹੜੇ ਨੇ ਇਹਦੇ ਬਾਵਜੂਦ ਕਿ ਇੰਡੀਆ ਨੇ ਉਹਨਾਂ ਨੂੰ ਬਹੁਤ ਇਨਫਲੂਐਂਸ ਕੀਤਾ, ਸਹੂਲਤਾਂ ਵੀ ਦਿੱਤੀਆਂ ਹੋਣਗੀਆਂ ਹੋਰ ਵੀ, ਲੇਕਿਨ ਬੇਸਿਕਲੀ ਜਿਹੜੀ ਇੰਡੀਆ ਦੀ ਐਂਟੀ ਮੁਸਲਿਮ ਨੀਤੀ ਹੈ, ਹੁਣ ਜਦੋਂ ਇਹ ਜਾ ਕੇ ਉੱਥੇ ਅਮਿਤ ਸ਼ਾਹ ਅਸਾਮ 'ਚ ਖਲੋ ਕੇ ਇਲੈਕਸ਼ਨਾਂ ਵੇਲੇ ਉਹਨਾਂ ਨੂੰ ਟਰਮਾਈਟ ਕਹਿੰਦਾ ਹੈ, ਤੇ ਜ਼ਾਹਰ ਹੈ ਟਰਮਾਈਟ ਲਫ਼ਜ਼ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਕਿਸ ਕਦਰ ਇਹਨਾਂ ਦੀ ਨਫ਼ਰਤ ਹੈ। ਇਹਨਾਂ ਦੀ ਜ਼ਹਿਨੀਅਤ ਹੈ, ਇਹ ਬ੍ਰਾਹਮਣ ਮਾਈਂਡਸੈਟ ਇਹੀ ਹੈ, ਕਿਉਂਕਿ ਜਿਨ੍ਹਾਂ ਨੂੰ ਉਹਨਾਂ ਨੇ ਸ਼ੂਦਰ ਬਣਾਇਆ ਉਹਨਾਂ ਨੂੰ ਤਾਂ ਬੰਦੇ ਵੀ ਨਹੀਂ ਗਿਣਦੇ ਆ। ਉਹ ਬੰਗਲਾਦੇਸ਼ੀਆਂ ਦੇ ਖਿਲਾਫ ਜਾਂ ਈਵਨ ਜਿਹੜੇ ਵਿਚਾਰੇ ਰੋਹਿੰਗਿਆ ਮੁਸਲਮਾਨ ਜਿਹੜੇ ਬੰਗਾਲੀ ਓਰੀਜਨ ਦੇ ਨੇ, ਮਿਆਂਮਾਰ ਤੋਂ ਸਫਰ ਹੋ ਕੇ ਨਿਕਲਦੇ ਨੇ, ਉਹਨਾਂ ਦਾ ਜੋ ਬੁਰਾ ਹਾਲ ਇੰਡੀਆ ਦੇ ਵਿੱਚ ਕੀਤਾ ਜਾਂਦਾ। ਇਹਨਾਂ ਨੇ ਇੱਕ ਪਾਸੇ ਸ਼ੇਖ ਹਸੀਨਾ ਰਾਹੀਂ ਪ੍ਰਵੋਕ ਕੀਤਾ, ਫਿਰ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ ਤੇ ਬੰਗਲਾਦੇਸ਼ ਨੇ ਕਿਹਾ ਵੀ ਹੁਣ ਸਾਡਾ ਪ੍ਰਾਈਮ ਮਿਨਿਸਟਰ, ਸਾਡਾ ਪ੍ਰੈਜ਼ੀਡੈਂਟ ਤੁਹਾਡੇ ਕਿਸੇ 'ਚ ਨਹੀਂ ਆਏਗਾ ਜਦੋਂ ਤੱਕ ਤੁਸੀਂ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਨਹੀਂ ਕਰਦੇ। ਇੱਕ ਤਾਂ ਇਹੀ ਹਿਊਮਿਲੇਸ਼ਨ ਇਹਨਾਂ ਨੂੰ ਖਾ ਰਹੇ ਸੀ ਵੀ ਇਹ ਜਿਹੜੇ ਨੇ ਆਪਣੇ ਆਪ ਨੂੰ ਰਾਜਾ ਭੋਜ ਸਮਝਦੇ ਨੇ ਤੇ ਬੰਗਲਾਦੇਸ਼ ਤਾਂ ਗੰਗੂ ਤੇਲੀ ਹੈ। ਹੁਣ ਯਾਨੀ ਕਿ ਬੰਗਲਾਦੇਸ਼ ਜਾਂ ਢਾਕਾ ਵਾਜ਼ ਓਪਨ ਟੂ ਜੁਆਇਨਿੰਗ ਦਾ ਮੱਕਾ ਪੈਕਟ। ਹੁਣ ਮੱਕਾ ਪੈਕਟ ਕਿ ਵੀ ਉਹਨੇ ਤਾਂ ਰੈਟਲ ਕੀਤਾ ਇੰਡੀਆ ਨੂੰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ 1971 ਵਿੱਚ ਪਾਕਿਸਤਾਨ ਦੇ 2 ਟੋਟੇ ਕਰਕੇ ਬੰਗਲਾਦੇਸ਼ ਬਣਾਇਆ। ਉਹੀ ਬੰਗਲਾਦੇਸ਼ ਹੁਣ ਭਾਰਤ ਦੇ ਗਲੇ ਵਿੱਚ ਹੱਡੀ ਬਣ ਕੇ ਫਸਿਆ ਹੋਇਆ ਹੈ। ਇੱਕ ਪਾਸੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰੇ ਤੇ ਆਉਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਹੈ ਕਿ ਪਹਿਲਾਂ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਦੂਸਰੇ ਪਾਸੇ ਭਾਰਤ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੈ ਕਿ ਬੰਗਲਾਦੇਸ਼ ਮੱਕਾ डिफेंस पैक्ट ਵਿੱਚ ਜਿਹੜਾ ਸ਼ਾਮਲ ਹੋਣ ਦੀ ਦਿਲਚਸਪੀ ਰੱਖਦਾ ਹੈ। ਸੋ ਯਾਦ ਰਹੇ ਮੱਕਾ ਡਿਫੈਂਸ ਪੈਕਟ 7 ਅਗਸਤ ਨੂੰ ਪਾਕਿਸਤਾਨ, ਸਾਊਦੀ ਅਰੇਬੀਆ ਅਤੇ ਤੁਰਕੀ ਵਿਚਾਲੇ ਸਾਈਨ ਹੋਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਭਾਰਤ ਨੇ 1971 ਦੇ ਵਿੱਚ ਮੁਕਤੀ ਵਾਹਿਨੀ ਦਾ ਡਰਾਮਾ ਈਸਟ ਬੰਗਾਲ ਜਿਹਨੂੰ ਕਿਹਾ ਜਾਂਦਾ ਸੀ, ਪਾਕਿਸਤਾਨ ਦਾ ਹਿੱਸਾ ਸੀ, ਉਸ 'ਚੋਂ ਆਉਣ ਵਾਲੇ ਰਿਫਿਊਜੀ ਕਿ ਜੀ ਸਾਡੇ ਲਈ ਤਾਂ ਇੱਕ ਫਲੱਡ ਆਫ ਰਿਫਿਊਜੀਜ਼ ਆ ਗਿਆ ਔਰ ਬੰਗ ਬੰਧੂ ਦਾ ਜਿਹਨੂੰ ਖਿਤਾਬ ਦਿੱਤਾ ਹੋਇਆ ਸੀ ਇਹਨਾਂ ਨੇ, ਮੁਜੀਬੁਰ ਰਹਿਮਾਨ, ਉਸ ਦੀ ਭਾਰਤ ਪ੍ਰਤੀ ਲੀਨਿੰਗ ਔਰ ਉਹਦੇ ਨਾਲ ਜਾਂ ਉਹਦੇ ਲੋਕਾਂ ਨਾਲ ਜੋ ਉਹਨਾਂ ਦਾ ਸੀ ਕਿ ਵੈਸਟ ਪੰਜਾਬ ਵਾਲਿਆਂ ਦਾ ਵਿਤਕਰਾ, ਇਹ ਸਾਰੇ ਫੈਕਟਰਸ ਬੇਸ਼ੱਕ ਕੁਛ ਨਾ ਕੁਛ ਉਹਨਾਂ ਦੇ ਵਿੱਚ ਜਿਹੜਾ ਉਹ ਸੱਚਾਈ ਵੀ ਸੀ ਜੋ ਬੰਗਾਲੀਆਂ ਨੇ ਮਹਿਸੂਸ ਕੀਤਾ ਹੋਏਗਾ, ਪਰ ਉਸ ਸਿਚੁਏਸ਼ਨ ਨੂੰ ਇੰਡੀਆ ਨੇ ਟੂ ਦਾ ਹਿਲਟ ਐਕਸਪਲੋਇਟ ਕੀਤਾ। ਮੁਕਤੀ ਵਾਹਿਨੀ ਇਹਨਾਂ ਦੀ ਕ੍ਰੀਏਸ਼ਨ ਸੀ ਔਰ ਇਹਨਾਂ ਨੇ ਹੀ ਫਿਰ 14 ਰੋਜ਼ਾ ਜੰਗ ਜਿਹਨੂੰ ਇਹ ਕਹਿੰਦੇ ਨੇ ਔਰ ਸਕੂਤੇ ਢਾਕਾ ਹੋਇਆ ਔਰ ਪਾਕਿਸਤਾਨ ਦੀ ਅੱਧਿਓਂ ਵੱਧ ਟੈਰੀਟਰੀ ਵਾਲਾ ਜਿਹੜਾ ਈਸਟ ਬੰਗਾਲ ਸੀ ਉਹਨੂੰ ਬੰਗਲਾਦੇਸ਼ ਬਣਾ ਦਿੱਤਾ। ਉਸ ਪੀਰੀਅਡ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਕਿ ਜਿਹੜੀ ਰਾਖਸ਼ਾਂ ਦਾ ਦੁਰਗਾ ਖੂਨ ਪੀਣ ਵਾਲੀ ਹੈ, ਜਿਵੇਂ ਮੁਸਲਮਾਨਾਂ ਦਾ ਲਈ ਮਲੇਚ ਰਾਖਸ਼ਸ ਔਰ ਜੋ ਉਹਨਾਂ ਦੇ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ ਹੋਏ ਨੇ ਆਪਣੇ ਉਹਨਾਂ ਦੇ ਧਾਰਮਿਕ ਕਿਤਾਬਾਂ ਦੇ ਵਿੱਚ ਵੀ, ਪੁਰਾਣਾਂ ਦੇ ਵਿੱਚ ਵੀ ਤੁਹਾਨੂੰ ਅਸੁਰ, ਇਹ ਸਾਰੇ ਲਫ਼ਜ਼ ਵੀ ਤੁਹਾਨੂੰ ਉਹਦੇ 'ਚ ਮਿਲਣਗੇ। ਹੁਣ ਉਦੋਂ ਜਿਹੜੇ ਵੱਡੇ ਵੱਡੇ ਇਹਨਾਂ ਦੇ ਐਨਾਲਿਸਟ ਸੀ ਇੰਡੀਆ ਦੇ ਵੀ, ਕੁਛ ਪਾਕਿਸਤਾਨ ਦੇ ਵੀ ਜਿਹੜੇ ਸੋ ਕਾਲਡ ਸੈਕੂਲਰ ਲੀਨਿੰਗ ਵਾਲੇ ਸੀ, ਉਹਨਾਂ ਨੇ ਇਹ ਬੜਾ ਜ਼ੋਰ ਦੇ ਨਾਲ ਪ੍ਰਚਾਰ ਕੀਤਾ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ 2 ਨੇਸ਼ਨ ਥਿਊਰੀ ਫੇਲ ਹੋ ਗਈ ਕਿ ਵੀ ਪਾਕਿਸਤਾਨ ਤਾਂ ਬਣਿਆ ਇਸਲਾਮ ਦੇ ਨਾਂ 'ਤੇ ਸੀ ਔਰ ਇਹ ਸੀ ਕਿ ਵੀ ਹਿੰਦੂ ਔਰ ਮੁਸਲਮਾਨ 2 ਅੱਡ-ਅੱਡ ਨੇਸ਼ਨ ਨੇ, ਅੱਡ-ਅੱਡ ਕੌਮਾਂ ਨੇ,
ਪਰ ਕਿਉਂਕਿ ਉਹ ਉਹਦੇ ਦੋ ਟੁਕੜੇ ਹੋ ਗਏ, ਇਹਦਾ ਮਤਲਬ ਇਹ ਹੈ ਕਿ ਵੀ ਜਿਹੜੀ ਟੂ ਨੇਸ਼ਨ ਥਿਊਰੀ ਆ ਉਹ ਫੇਲ ਹੋਈ। ਹੁਣ ਗੱਲ ਇਹ ਉਦੋਂ ਵੀ ਗਲਤ ਸੀ, ਅੱਜ ਸਾਹਮਣੇ ਆ ਰਿਹਾ ਵੀ ਬਿਲਕੁਲ ਗਲਤ ਹੈ ਜੋ ਐਨਾਲਿਸਟ ਕਹਿ ਰਹੇ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਲਚਰ, ਲੈਂਗੁਏਜ, ਫਾਈਨੈਂਸ਼ੀਅਲ ਇੰਟਰਸਟ ਇਹ ਸਾਰੇ ਮੈਟਰ ਕਰਦੇ ਨੇ। ਇਹ ਵਿਦਿਨ ਸੁਸਾਇਟੀ ਵੀ ਹੁੰਦਾ ਹੈ, ਵਿਦਿਨ ਫੈਮਿਲੀ ਵੀ ਹੁੰਦਾ ਹੈ। ਜਿਹੜਾ ਬੱਚਾ ਥੋੜ੍ਹਾ ਜਿਹਾ ਪੱਕੇ ਰੰਗ ਦਾ ਹੁੰਦਾ ਹੈ ਤੇ ਦੂਸਰਾ ਗੋਰੇ ਰੰਗ ਦਾ ਹੁੰਦਾ, ਪੱਕੇ ਰੰਗ ਵਾਲਿਆਂ ਨੂੰ ਇਹ ਹੁੰਦਾ ਵੀ ਮਾਪਿਓ ਉਹਨੂੰ ਗੋਰੇ ਨੂੰ ਜ਼ਿਆਦਾ ਪਿਆਰ ਕਰਦੇ ਨੇ। ਇਹ ਔਰ ਕੋਈ ਨਾ ਕੋਈ ਹੋਰ ਰੀਜ਼ਨ ਵੀ ਹੁੰਦਾ, ਕਿਸੇ ਦਾ ਕੱਦ ਬਹੁਤ ਲੰਮਾ ਹੈ, ਕਿਸੇ ਦਾ ਛੋਟਾ ਹੈ, ਉਹ ਆਪਸ 'ਚ ਖਿੱਚ ਜਾਂਦੇ ਹੁੰਦੇ ਨੇ ਕਿ ਵੀ ਤੂੰ ਕਿੱਥੋਂ ਆ ਗਿਆ, ਤੂੰ ਕਿੱਥੋਂ ਆ ਗਿਆ। ਲੇਕਿਨ ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ, ਜੇ ਤਾਂ ਬੰਗਲਾਦੇਸ਼ ਟੁੱਟ ਕੇ ਹਿੰਦੂ ਤਵੀਆਂ ਦੀ ਜਿਹੜੀ ਹੈ ਉਹ ਐਕਸਟੈਂਸ਼ਨ ਬਣ ਜਾਂਦਾ, ਜਿਹੜਾ ਸ਼ੇਖ ਮੁਜੀਬਰ ਰਹਿਮਾਨ 2 ਸਾਲ ਬਣਿਆ ਰਿਹਾ, 71 ਤੋਂ 72 'ਚ ਲਿਬਰੇਟ ਹੋਇਆ, ਉਹਨੂੰ ਛੱਡਿਆ, ਉਹ ਵਾਇਆ ਲੰਡਨ ਕਿ ਕਿੱਥੋਂ ਉੱਥੇ ਪਹੁੰਚ ਗਿਆ ਪ੍ਰਾਈਮ ਮਿਨਿਸਟਰ। 74 ਦੇ ਵਿੱਚ ਉਹਦਾ ਔਰ ਉਹਦੇ ਟੱਬਰ ਦੇ ਦਰਜਨਾਂ ਜੀਆਂ ਦਾ ਮਰਡਰ ਹੋ ਗਿਆ, ਕਿਉਂਕਿ ਜਿਹੜੇ ਇਨਫੈਕਟ ਬੰਗਾਲੀ ਸਪਿਰਿਟ ਸੀ ਉਹ ਤਾਂ ਇਸਲਾਮਿਕ ਸੀ ਔਰ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਹਿੰਦੂਆਂ ਦੀ ਰਖੇਲ ਬਣਿਆ ਹੋਇਆ। ਔਰ ਇਹ 2 ਭੈਣਾਂ, ਸ਼ੇਖ ਹਸੀਨਾ ਸ਼ਾਇਦ ਦੀ ਇੱਕ ਹੋਰ ਭੈਣ, ਇਹ ਬਾਹਰ ਸੀਗੀ, ਸ਼ਾਇਦ ਪੜ੍ਹਦੀਆਂ ਸੀ ਕਿ ਇਹ ਬਚ ਗਈਆਂ, ਬਾਕੀ ਸਾਰਾ ਟੱਬਰ ਮਾਰਤਾ। ਔਰ ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਤਾਂ ਜ਼ਿਆਦਾ ਇਸਲਾਮਿਕ ਬਣਾਉਣ ਦੇ ਵਿੱਚ ਜਾਂ ਦੂਸਰਾ ਰੋਲ ਬਾਅਦ ਦੇ ਵਿੱਚ ਆਇਆ, ਜਿਹੜਾ ਇਸਲਾਮਿਕ ਰਿਪਬਲਿਕ ਜਾਂ ਦੂਸਰੇ ਦੇ ਥੱਲੇ। ਲੇਕਿਨ ਬੰਗਲਾਦੇਸ਼ ਨੂੰ ਉਸੇ ਪੀਰੀਅਡ 'ਚ ਇਹਦੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਕੱਢਣ ਤੋਂ ਬਾਅਦ ਬੰਗਲਾਦੇਸ਼ ਜਿਹੜਾ ਹੈ ਉਹ ਇਸਲਾਮਿਕ ਪ੍ਰਿੰਸੀਪਲਸ ਤੇ ਖੜਾ ਮੁਲਕ ਐਲਾਨਿਆ ਗਿਆ। ਇਹ ਸਮਝਦੇ ਸੀ ਕਿ ਬੰਗਲਾਦੇਸ਼ ਨੂੰ ਅਸੀਂ ਭੂਟਾਨ ਵਾਂਗ ਜਿਹੜਾ ਹੈ ਉਹ ਬਣਾ ਕੇ, ਹੁਣ ਭੂਟਾਨ 'ਚ ਬੁੱਧਿਜ਼ਮ ਹੈ ਲੇਕਿਨ ਉਹ ਮੈਟਰ ਹੀ ਨਹੀਂ ਕਰਦਾ, ਉੱਥੇ ਉਹ ਇੰਡੀਆ ਦੀ ਕਾਲੋਨੀ ਬਣੀ ਹੋਈ ਹੈ। ਔਰ ਇਹ ਠੀਕ ਹੈ ਕਿ ਇਸ ਦੌਰਾਨ ਜ਼ਿਆਉਰ ਰਹਿਮਾਨ ਲੰਬਾ ਵਕਤ ਰਿਹਾ ਫੌਜੀ ਜਨਰਲ, ਫਿਰ ਉਹਦੀ ਵਾਈਫ ਖਾਲਿਦਾ ਜ਼ਿਆ ਔਰ ਇਹ ਸ਼ੇਖ ਹਸੀਨਾ ਵਾਪਸ ਮੁੜ ਆਈ। ਇਹਨਾਂ ਦੋਨਾਂ ਮਾਈਆਂ ਦੀ ਆਪਸੀ ਟੱਕਰ, ਔਰ ਇਹ ਉਹ ਸ਼ੇਖ ਹਸੀਨਾ ਕਿਉਂਕਿ ਮੁਜੀਬੁਰ ਰਹਿਮਾਨ ਦੀ ਆਈਡੀਓਲੋਜੀ ਵਾਲੀ ਸੀ, ਇਸ ਦੇ ਜਿਹੜਾ ਰੂਲ ਕਰਦਿਆਂ ਜਿਹੜਾ ਹੁਣ 11 ਕਿ 12 ਸਾਲ ਬਾਅਦ ਜਦੋਂ ਕੂ ਹੋਇਆ ਬੰਗਲਾਦੇਸ਼ ਦੇ ਵਿੱਚ ਔਰ ਨਵੀਂ ਹਕੂਮਤ ਅਗੇਨ ਆਈ, ਹਾਲਾਂਕਿ ਖਾਲਿਦਾ ਜ਼ਿਆ ਦੀ ਇਸ ਪਿਛਲੇ ਪੀਰੀਅਡ 'ਚ ਡੈਥ ਹੋਈ ਜਦੋਂ ਕਿ ਇਹ ਉੱਥੇ ਤਬਦੀਲੀ ਚੱਲ ਰਹੀ ਸੀ। ਉਹਦਾ ਲੜਕਾ ਜਿਹੜਾ ਹੈ ਤਾਰਿਕ ਰਹਿਮਾਨ, ਇਹ ਹੁਣ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਹੈ ਹੁਣ। ਔਰ ਸ਼ੇਖ ਹਸੀਨਾ ਦੌੜ ਕੇ ਉੱਥੇ ਹੀ ਗਈ ਜਿੱਥੇ ਉਹਦੇ ਆਕਾ ਬੈਠੇ ਸੀ, ਮਾਲਕ ਬੈਠੇ ਸੀ। ਬਿਲਕੁਲ। ਔਰ ਇਹਦੇ ਥੱਲੇ ਸ਼ੇਖ ਹਸੀਨਾ ਨੇ ਬਹੁਤ ਜਿਹੜਾ ਹੈ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਫਾਹੇ ਲਾਇਆ। ਕਿਸੇ ਨੂੰ ਆਪਣੇ ਜਿਹੜਾ ਇਹਦੇ ਪਿਓਰ ਟੱਬਰ ਦਾ ਮਾਰਿਆ ਜਾਣਾ ਸੀ, ਉਹਨਾਂ ਦੇ ਅਸੈਸੀਨੇਸ਼ਨ ਦੇ ਨਾਲ ਜੋੜ ਕੇ ਜਮਾਤੇ ਇਸਲਾਮੀ, ਜਿਹੜੀ ਜ਼ਾਹਰ ਹੈ ਕਿ ਜਦੋਂ 71 ਦੀ ਜੰਗ ਹੋਈ, ਜਮਾਤੇ ਇਸਲਾਮੀ ਜਿਹੜੀ ਬੰਗਾਲੀ ਸਨ ਬੰਗਲਾਦੇਸ਼, ਉਹਨਾਂ ਨੇ ਪਾਕਿਸਤਾਨ ਦੀ ਹਕੂਮਤ ਦਾ ਸਾਥ ਦਿੱਤਾ ਜਾਂ ਫੌਜ ਦਾ ਸਾਥ ਦਿੱਤਾ, ਉਹ ਵੀ ਚੁਣ ਕੇ ਉਹਨਾਂ ਨੇ ਮਾਰੇ। ਕਈ ਬੁੱਢੇ ਵਿਚਾਰੇ 80-80, 85-85 ਸਾਲ ਦੇ ਉਮਰ ਦੇ ਉਹ ਜਿਹੜੇ ਨੇ ਉਹ ਫਾਇਲ ਆਏ। ਹੁਣ ਉਹ ਉੱਥੇ ਆ ਕੇ ਬੈਠੀ ਹੈ, ਉੱਥੋਂ ਉਹ ਪੂਰਾ ਨੈਗੇਟਿਵ ਪ੍ਰੋਪੇਗੈਂਡਾ ਰਨ ਕਰ ਰਹੀ ਹੈ। ਬੰਗਲਾਦੇਸ਼ ਨੇ ਉਹ ਟਰਾਇਲ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਇਹ ਵਾਰ ਕ੍ਰਿਮੀਨਲ ਹੈ, ਜਿਹੜਾ ਲਫ਼ਜ਼ ਅੱਜ ਇੰਟਰਨੈਸ਼ਨਲ ਲਾਅ ਯੂਜ਼ ਹੁੰਦਾ, ਇਹਨੂੰ ਸਾਡੇ ਹਵਾਲੇ ਕਰੋ। ਇੰਡੀਆ ਨੇ ਚੁੱਪ ਧਾਰੀ ਹੋਈ ਹੈ। ਰਾਦਰ ਇਸ ਦੇ ਉਲਟ ਐਨ ਜਦੋਂ ਕਿ ਜਿਹੜਾ ਤਾਰਿਕ ਰਹਿਮਾਨ ਦੀ ਪਾਰਟੀ ਜਿੱਤੀ ਔਰ ਉਹਨਾਂ ਨੇ ਸਹੁੰ ਚੁੱਕੀ, ਔਰ ਹੁਣ ਜਦੋਂ ਕਿ ਬ੍ਰਿਕਸ ਦੇ ਵੀ ਮੀਟ ਹੋਣੀ ਸੀ, ਦੂਸਰਾ ਵੀ, ਉਹਨੇ ਸ਼ੇਖ ਹਸੀਨਾ ਨੇ ਦਿੱਲੀ ਦੇ ਵਿੱਚ ਫੋਰਨ ਕੋਰਸਪੋਂਡੈਂਟ ਨੂੰ ਸੱਦ ਕੇ ਜਿਹੜਾ ਵੀ ਉਹਨਾਂ ਦਾ ਮੀਡੀਆ ਰਾਹੀਂ ਜਾਂ ਦੂਜੇ ਰਾਹੀਂ ਪ੍ਰੈਸ ਕਾਨਫਰੰਸ ਕੀਤੀ। ਹਾਲਾਂ ਬੰਗਲਾਦੇਸ਼ ਨੇ ਪਹਿਲਾਂ ਵੀ ਵਾਰਨ ਕੀਤਾ ਕਿ ਡੋਂਟ ਲੈਟ ਦਾ ਇੰਡੀਅਨ ਸਪੇਸ ਬੀ ਯੂਜ਼ਡ ਅਗੇਂਸਟ ਬੰਗਲਾਦੇਸ਼। ਇਹ ਉਹਨਾਂ ਦੀਆਂ ਕਿੰਨੀਆਂ ਹੀ ਲੈਟਰਸ। ਲੇਕਿਨ ਭਾਰਤ ਸਮਝਦਾ ਵੀ ਉਹਨਾਂ ਦੀ ਮੈਂਟੈਲਿਟੀ ਤਾਂ ਉਹੀ ਹੈ ਨਾ ਬ੍ਰਾਹਮਣ ਦੀ, ਵੀ ਬਾਕੀ ਸਾਰੇ ਜਿਹੜੇ ਨੇਬਰਿੰਗ ਕੰਟਰੀ ਨੇ ਤਾਂ ਸ਼ੂਦਰ ਨੇ, ਅਸੀਂ ਬ੍ਰਾਹਮਣ ਦਿੱਲੀ 'ਚ ਬੈਠੇ ਹੋਏ ਹਾਂ, ਸਾਡਾ ਰੂਲ ਹੈ, ਇਹਨਾਂ ਦੀ ਕੀ ਜ਼ਰੂਰਤ ਹੈ ਕਿ ਸਾਨੂੰ ਕੋਈ ਸੁਜੈਸਟ ਕਰਨ, ਡਿਕਟੇਟ ਤਾਂ ਦੂਰ ਦੀ ਕਰਨ ਦੀ ਗੱਲ ਹੈ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਗੈਰਤਮੰਦ ਕੌਮਾਂ ਹੁੰਦੀਆਂ ਨੇ, ਅਣਖੀ ਕੌਮਾਂ ਹੁੰਦੀਆਂ ਨੇ, ਉਹ ਵੱਡੇ ਸਾਈਜ਼ ਜਾਂ ਦੂਜੇ ਦੀ ਪਰਵਾਹ ਨਹੀਂ ਕਰਦੀਆਂ ਵੀ ਕੌਣ ਕੀ ਹੈ। ਔਰ ਬੰਗਾਲੀਆਂ ਦਾ ਇੱਕ ਆਪਣਾ ਇਤਿਹਾਸ ਹੈ ਔਰ ਉਹਨਾਂ ਦੀ ਜਿਹੜੀ ਡਿਫਾਈਨਸ ਹੈ। ਜੇ ਕਦੇ ਦੇਖੀਏ ਕਿ ਬ੍ਰਿਟਿਸ਼ ਰੂਲ ਦੇ ਖਿਲਾਫ ਵੀ 200 ਸਾਲ ਦੇ ਵਿੱਚ ਬ੍ਰਿਟਿਸ਼ ਰੂਲ ਰਿਹਾ ਉੱਥੇ, ਪਲਾਸੀ ਦੀ ਲੜਾਈ ਤੋਂ ਬਾਅਦ ਉੱਥੇ ਆ ਗਏ, ਤੇ ਜੇ ਮੈਕਸਿਮਮ ਕੰਟਰੀਬਿਊਸ਼ਨ ਹੈ ਕੁਰਬਾਨੀਆਂ ਦੇ ਵਿੱਚ ਤੇ ਜਾਂ ਬੰਗਾਲੀਆਂ ਦੀ ਹੈ ਜਾਂ ਪੰਜਾਬੀਆਂ ਦੀਆਂ, ਪੰਜਾਬੀਆਂ 'ਚ ਸਿੱਖ ਜਿਹੜੇ ਨੇ ਉਹਨਾਂ ਦੀ ਜ਼ਿਆਦਾ ਗਿਣਤੀ ਹੈ ਪਰਸੈਂਟੇਜ ਵਾਈਜ਼ ਇਹ ਲੈਣਾ ਹੋਏ। ਔਰ ਇਹ ਵੀ ਬਿਲਕੁਲ ਦਰੁਸਤ ਹੈ ਕਿ ਈਵਨ
ਜਦੋਂ ਇੱਧਰਲੇ ਪੰਜਾਬ 'ਚ ਤਾਂ ਕਦੇ ਮੁਸਲਿਮ ਲੀਗ ਦੀ ਹਕੂਮਤ ਬਣੀ ਨਹੀਂ ਹੈ, ਯੂਨੀਅਨਿਸਟ ਪਾਰਟੀ ਦੀ ਹਕੂਮਤ ਸੀ। ਬੰਗਾਲ ਦੇ ਵਿੱਚ ਤਾਂ 1946 'ਚ ਵੀ ਮੁਸਲਿਮ ਲੀਗ ਦੀ ਹਕੂਮਤ ਸੀ। ਉਦੋਂ ਦਾ ਬੰਗਾਲ, ਅੱਜ ਦਾ ਬੰਗਲਾਦੇਸ਼, ਅੱਜ ਦਾ ਵੈਸਟ ਬੰਗਾਲ ਔਰ ਅਸਾਮ, ਜਿਹੜਾ ਕੁਛ ਬਾਅਦ 'ਚ ਉਹਨੂੰ ਕੱਢਿਆ ਅੰਗਰੇਜ਼ਾਂ ਨੇ, ਇਹ ਸੀ ਬੰਗਾਲ ਜਿਹੜਾ ਇਸ ਨੂੰ ਕਿਹਾ ਜਾਂਦਾ। ਔਰ ਬੰਗਲਾਦੇਸ਼ ਵਾਲਿਆਂ ਨੇ ਜਿਹੜਾ ਪਹਿਲਾ ਬੰਗਾਲ ਸੀ, ਉਹਨਾਂ ਨੇ ਹੀ ਪਾਕਿਸਤਾਨ ਦਾ ਜਿਹੜਾ ਉਹ ਰੈਜ਼ੋਲੂਸ਼ਨ ਵੀ ਅਸੈਂਬਲੀ 'ਚ ਕੀਤਾ ਸੀ। ਸੋਹਰਾਵਰਦੀ ਉਹਨਾਂ ਦਾ ਜਿਹੜਾ ਉਹ ਚੀਫ ਮਿਨਿਸਟਰ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੰਗਾਲੀ ਜਿਹੜੇ ਨੇ, ਇਹਦੇ ਬਾਵਜੂਦ ਕਿ ਇੰਡੀਆ ਨੇ ਉਹਨਾਂ ਨੂੰ ਬਹੁਤ ਇਨਫਲੂਐਂਸ ਕੀਤਾ, ਸਹੂਲਤਾਂ ਵੀ ਦਿੱਤੀਆਂ ਹੋਣਗੀਆਂ, ਹੋਰ ਵੀ, ਲੇਕਿਨ ਬੇਸਿਕਲੀ ਜਿਹੜੀ ਇੰਡੀਆ ਦੀ ਐਂਟੀ ਮੁਸਲਿਮ ਨੀਤੀ ਹੈ, ਹੁਣ ਜਦੋਂ ਇਹ ਜਾ ਕੇ ਉੱਥੇ ਅਮਿਤ ਸ਼ਾਹ ਅਸਾਮ 'ਚ ਖਲੋ ਕੇ ਇਲੈਕਸ਼ਨਾਂ ਵੇਲੇ ਉਹਨਾਂ ਨੂੰ ਟਰਮਾਈਟ ਕਹਿੰਦਾ ਹੈ, ਤੇ ਜ਼ਾਹਰ ਹੈ ਟਰਮਾਈਟ ਲਫ਼ਜ਼ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਕਿਸ ਕਦਰ ਇਹਨਾਂ ਦੀ ਨਫ਼ਰਤ ਹੈ। ਜਾਂ ਜਿਵੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਾਕਰੋਚ ਕਿਹਾ ਅਨਪਰਾਈਡ, ਇਹ ਇਹਨਾਂ ਦੀ ਜ਼ਹਿਨੀਅਤ ਹੈ, ਇਹ ਬ੍ਰਾਹਮਣ ਮਾਈਂਡਸੈਟ ਇਹੀ ਹੈ, ਕਿਉਂਕਿ ਜਿਨ੍ਹਾਂ ਨੂੰ ਉਹਨਾਂ ਨੇ ਸ਼ੂਦਰ ਬਣਾਇਆ ਉਹਨਾਂ ਨੂੰ ਤਾਂ ਬੰਦੇ ਵੀ ਨਹੀਂ ਗਿਣਦੇ ਹੈ ਉਹ। ਸੋ ਉਹਨਾਂ ਨੂੰ ਵੀ ਲੱਗਦਾ ਵੀ ਇਹ ਕਿਵੇਂ, ਔਰ ਜੋ ਕੁਛ ਬੰਗਲਾਦੇਸ਼ੀਆਂ ਦੇ ਖਿਲਾਫ, ਜਾਂ ਈਵਨ ਜਿਹੜੇ ਵਿਚਾਰੇ ਰੋਹਿੰਗਿਆ ਮੁਸਲਮਾਨ ਜਿਹੜੇ ਬੰਗਾਲੀ ਓਰੀਜਨ ਦੇ ਨੇ, ਮਿਆਂਮਾਰ ਤੋਂ ਸਫਰ ਹੋ ਕੇ ਨਿਕਲਦੇ ਨੇ, ਉਹਨਾਂ ਦਾ ਜੋ ਬੁਰਾ ਹਾਲ ਇੰਡੀਆ ਦੇ ਵਿੱਚ ਕੀਤਾ ਜਾਂਦਾ। ਜਾਂ ਦੂਜਾ ਹਾਲ ਹੈ, ਰੈਫਿਊਜੀ ਕਨਵੈਨਸ਼ਨ ਦੇ ਥੱਲੇ ਇੰਡੀਆ ਸਿਗਨੇਟਰੀ ਹੈ, ਉਹਨਾਂ ਨੂੰ ਅਸਾਈਲਮ ਦੇਣ ਦੇ ਲਈ, ਜਾਂ ਉਹਨਾਂ ਨੂੰ ਜਿਹੜਾ ਉਹ ਕਈਆਂ ਨੂੰ ਤਾਂ ਚੁੱਕ ਕੇ ਵਾਪਸ ਭੇਜਦੇ ਨੇ। ਸੋ ਇਹਨਾਂ ਹਾਲਾਤਾਂ 'ਚ ਇਹਨਾਂ ਨੇ ਇੱਕ ਪਾਸੇ ਸ਼ੇਖ ਹਸੀਨਾ ਰਾਹੀਂ ਪ੍ਰਵੋਕ ਕੀਤਾ, ਫਿਰ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ, ਤੇ ਬੰਗਲਾਦੇਸ਼ ਨੇ ਕਿਹਾ ਵੀ ਹੁਣ ਸਾਡਾ ਪ੍ਰਾਈਮ ਮਿਨਿਸਟਰ, ਸਾਡਾ ਪ੍ਰੈਜ਼ੀਡੈਂਟ ਤੁਹਾਡੇ ਕਿਸੇ 'ਚ ਨਹੀਂ ਆਏਗਾ ਜਦੋਂ ਤੱਕ ਤੁਸੀਂ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਨਹੀਂ ਕਰਦੇ। ਹੁਣ ਹਾਲਾਂ ਮੋਦੀ ਨੇ ਵੀ ਇਸ ਤੇ ਅਪੀਲ ਕੀਤੀ ਕਿ ਜੀ ਵੀ ਵਿਲ ਗਿਵ, ਜਿਹੜਾ ਬਹੁਤ ਵਧੀਆ ਅਸੀਂ ਸਵਾਗਤ ਕਰਾਂਗੇ ਬੰਗਲਾਦੇਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੇ ਆਉਣ ਦਾ, ਔਰ ਦੂਸਰਾ ਤੀਸਰਾ, ਔਰ ਇਸ ਦੇ ਉੱਤੇ ਉਹਨਾਂ ਨੇ ਨਾ ਫਾਈਨਲ ਕੀਤੀ। ਹਾਲਾਂ ਜਿਹੜੇ ਇਹਨਾਂ ਦਾ ਇਹ ਵੀ ਖਬਰ ਆਈ, ਜਿਹੜੀ ਰਾਸ਼ਟਰਪਤੀ ਭਵਨ ਪ੍ਰੈਜ਼ੀਡੈਂਟ ਹਾਊਸ ਨੇ ਖਬਰ ਕੱਢੀ ਕਿ ਜੀ ਅਸੀਂ ਚੇਂਜ ਆਫ ਗਾਰਡ ਸੈਰੇਮਨੀ ਐਟ ਦਾ ਫੋਰ ਕੋਰਟ ਆਫ ਰਾਸ਼ਟਰਪਤੀ ਭਵਨ will not take place this Saturday due to the full rehearsal of the ceremonial welcome of the Prime Minister of Bangladesh। ਈਮੇਲ ਵੀ ਕੱਢੀ ਉਹਨਾਂ ਨੇ ਕਿਹਾ ਜੀ ਅਸੀਂ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਫੁੱਲ ਸੈਰੇਮੋਨੀਅਲ ਵੈਲਕਮ ਦੇਣੀ ਹੈ, ਇਸ ਲਈ ਜਿਹੜੀ 22 ਅਗਸਤ ਨੂੰ ਗਾਰਡ ਸੈਰੇਮਨੀ ਹੁੰਦੀ ਹੈ ਉਹ ਨਹੀਂ ਹੋਏਗੀ। ਲੇਕਿਨ ਬੰਗਲਾਦੇਸ਼ ਨੇ ਫਿਰ ਵੀ ਉਹਨੂੰ ਠੁਕਰਾਇਆ, ਉਹਨੇ ਕਿਹਾ ਵੀ ਅਸੀਂ ਨਹੀਂ ਆਉਂਦੇ। ਔਰ ਫਿਰ ਇਹਨਾਂ ਦੀ ਪ੍ਰੈਸ ਰਿਲੀਜ਼ ਨੇ ਕਿਹਾ ਕਿ ਉਸ ਤੋਂ ਫੌਰਨ ਬਾਅਦ ਉਹਨਾਂ ਨੇ ਕਿਹਾ ਕਿ ਇਹ ਜਿਹੜਾ no change of guard ceremony this Saturday which was issued on August 21 stands withdrawn। so within one day ਜਿਹੜੀ ਹੈ ਉਹ ਉਹਨਾਂ ਨੂੰ ਰਾਸ਼ਟਰਪਤੀ ਭਵਨ ਨੂੰ ਚੇਂਜ ਕਰਨ, ਕਿਉਂਕਿ ਬੰਗਲਾਦੇਸ਼ ਝੁਕਿਆ ਨਹੀਂ। ਹੁਣ ਇੱਕ ਤਾਂ ਇਹੀ ਹਿਊਮਿਲੇਸ਼ਨ ਇਹਨਾਂ ਨੂੰ ਖਾ ਰਹੀ ਸੀ ਵੀ ਇਹ ਜਿਹੜੇ ਨੇ ਆਪਣੇ ਆਪ ਨੂੰ ਰਾਜਾ ਭੋਜ ਸਮਝਦੇ ਨੇ, ਤੇ ਬੰਗਲਾਦੇਸ਼ ਤਾਂ ਗੰਗੂ ਤੇਲੀ ਹੈ। ਉਹਨਾਂ ਕਿਹਾ ਜੀ ਰਾਜਾ ਭੋਜ ਨੇ ਵੱਡੇ ਭੋਜ ਤੇ ਸੱਦਿਆ, ਤੇ ਇਹ ਤੇਲੀਆਂ ਦਾ ਮੁੰਡਾ ਹੈ। ਹੁਣ ਹਾਲਾਂ ਤੇਲੀਆਂ ਦਾ ਮੁੰਡਾ ਪ੍ਰਾਈਮ ਮਿਨਿਸਟਰ ਹੈ ਮੋਦੀ, ਪਰ ਹੁਣ ਉਹ ਰਾਜਾ ਭੋਜ ਹੀ ਬਣਿਆ ਹੋਇਆ ਨਾ, ਉਹਦੇ ਮੰਦਰ ਬਣ ਗਿਆ, ਉਹਦੀ ਯਾਦ ਦੀ ਪੂਜਾ ਹੋ ਰਹੀ ਹੈ। ਮੋਦੀ ਮੰਦਰ, ਮੋਦੀ ਦੇ ਸਟੈਚੂ ਲਾ ਕੇ ਆਰਤੀ ਉਹਦੀ ਉਤਾਰ ਰਹੇ ਨੇ। ਹੁਣ ਉਹ ਤੇਲੀਆਂ ਦਾ ਮੁੰਡਾ ਰਾਜਾ ਭੋਜ ਹੈ, ਤੇ ਉਹ ਬੰਗਾਲੀਆਂ ਨੂੰ ਸਮਝਦਾ, ਬੰਗਲਾਦੇਸ਼ ਨੂੰ ਵੀ ਇਹ ਤੇਲੀ ਇਕੱਠੇ ਕੀਤੇ ਨੇ। ਉਹਨਾਂ ਨੇ ਇਹ ਜਿਹੜੀ ਚਪੇੜ ਹੈ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ। ਪਰ ਇੱਕ ਤਾਂ ਚਪੇੜ ਨੂੰ ਕੀ ਥੱਪੜ ਵੀ ਅਸੀਂ ਕਹਿੰਦੇ ਹਾਂ, ਪਰ ਇੱਕ ਜਦੋਂ ਜਿਹੜਾ ਠੁੱਡ ਵੱਜਿਆ, ਹੁਣ ਠੁੱਡ ਇਹ ਹੈ ਕਿ ਜਿਹੜਾ ਬੰਗਲਾਦੇਸ਼ ਦਾ ਫੋਰਨ ਅਫੇਅਰਸ ਐਡਵਾਈਜ਼ਰ ਨੇ ਹਮਾਯੂ ਕਬੀਰ, ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਯਾਨੀ ਕਿ ਬੰਗਲਾਦੇਸ਼ ਜਾਂ ਢਾਕਾ ਵਾਜ਼ ਓਪਨ ਟੂ ਜੁਆਇਨਿੰਗ ਦਾ ਮੱਕਾ ਪੈਕਟ। ਹੁਣ ਮੱਕਾ ਪੈਕਟ ਦੇ ਉੱਤੇ ਅਸੀਂ ਗੱਲ ਕੀਤੀ ਸੀ ਕਿ ਬਈ ਉਹਨੇ ਤਾਂ ਰੈਟਲ ਕੀਤਾ ਇੰਡੀਆ ਨੂੰ। 7 ਅਗਸਤ ਨੂੰ ਤੁਰਕੀਏ, ਪਾਕਿਸਤਾਨ ਤੇ ਸਾਊਦੀ ਅਰੇਬੀਆ ਉਹਨਾਂ ਨੇ ਮਿਊਚੁਅਲ ਡਿਫੈਂਸ ਪੈਕਟ ਸਾਈਨ ਕੀਤਾ। ਹਾਲਾਂ ਉਹਦੀਆਂ ਬਹੁਤ ਸਾਰੀਆਂ ਸ਼ਿਕਾਂ ਜਾਂ ਉਹਦੀਆਂ ਜਿਹੜੀਆਂ ਟਰਮਸ ਨੇ ਉਹ ਕੋਈ ਪਬਲਿਕ ਨਹੀਂ ਹੋਈਆਂ, ਪਰ ਜ਼ਾਹਰ ਹੈ ਵੀ ਇੱਕ ਉਹਦੀ ਓਪਨ ਜਿਹੜੀ ਗੱਲ ਸਮਝ ਆਉਂਦੀ ਹੈ। ਡਿਫੈਂਸ ਪੈਕਟ ਦਾ ਮਤਲਬ ਹੁੰਦਾ ਵੀ ਜਿਹੜਾ ਇਹਨਾਂ ਤਿੰਨਾਂ ਚੋਂ ਕਿਸੇ ਤੇ ਵੀ ਹਮਲਾ ਹੋਏਗਾ ਉਹ ਤਿੰਨਾਂ ਤੇ ਹਮਲਾ ਹੋਏਗਾ। ਹੁਣ ਸਾਊਦੀ ਅਰੇਬੀਆ ਦਾ ਪੈਸਾ, ਤੁਰਕੀਏ ਦੀ ਟੈਕਨੋਲੋਜੀ ਔਰ ਫੌਜ, ਤੇ ਪਾਕਿਸਤਾਨ ਦੀ ਫੌਜ, ਏਅਰ ਫੋਰਸ, ਨਿਊਕਲੀਅਰ ਪਾਵਰ, ਇਹ ਆਪਣੇ ਆਪ ਦੇ ਵਿੱਚ ਕਿਸੇ ਨੇ ਇਸ ਨੂੰ ਇਸਲਾਮਿਕ ਨੈਟੋ ਕਿਹਾ, ਕਿਸੇ ਨੇ ਇਸ ਨੂੰ ਕਿਹਾ ਇਹ ਨਵਾਂ ਸਿਕਿਉਰਿਟੀ ਅਰੇਂਜਮੈਂਟ, ਕਿਉਂਕਿ ਅਮਰੀਕਾ
ਹੁਣ ਫੇਲ ਹੋਇਆ ਗਲਫ ਕੰਟਰੀਜ਼ ਨੂੰ ਪ੍ਰੋਟੈਕਟ ਕਰਨ ਦੇ ਵਿੱਚ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹਨੂੰ ਐਂਡੋਰਸ ਕਰਤਾ ਕਿ ਵੀ ਇਹ ਬਹੁਤ ਜ਼ਰੂਰੀ ਹੈ ਦੂਸਰੇ ਦੀ। ਹੁਣ ਇੰਡੀਆ ਆਪਣੀ ਬੰਗਲਾਦੇਸ਼ ਤੇ ਚੀਨ ਨਾਲ ਬਹੁਤ ਚੰਗੇ ਸੰਬੰਧ ਨੇ, ਲੇਕਿਨ ਇਹ ਗੱਲ ਇੰਡੀਆ ਨੂੰ ਇਹ ਹੈ ਕਿ ਵੀ ਅਸੀਂ ਪਾਣੀ ਵੀ ਨਾਲ ਲੱਗਦਾ ਹੈ ਔਰ ਸਰਹੱਦ ਪਾਕਿਸਤਾਨ ਇੰਡੀਆ ਦੀ ਸਰਹੱਦ ਨਾਲੋਂ ਵੀ ਬੰਗਲਾਦੇਸ਼ ਨਾਲ ਜ਼ਿਆਦਾ ਲੱਗਦੀ ਹੈ। ਉਹਨੂੰ ਵਾਇਰ ਜਿਹੜੀ ਆ ਉਹ ਕੰਡਿਆਲੀ ਤਾਰ ਵੀ ਲਾਉਣਾ ਚਾਹੁੰਦੇ ਨੇ। ਮਮਤਾ ਬੈਨਰਜੀ ਜਿੰਨੀ ਦੇਰ ਰਹੀ ਉਹਨੇ ਉਸ ਨੂੰ ਨਹੀਂ ਬੰਨਿਆ। ਹੁਣ ਕਿਉਂਕਿ ਬੀਜੇਪੀ ਨੇ ਸਰਕਾਰ ਬਣਾ ਲਈ, ਅਮਿਤ ਸ਼ਾਹ ਵੀ ਉੱਥੇ ਪਹੁੰਚ ਗਿਆ, ਉਹ ਵੀ ਲਾਉਣਾ ਚਾਹੁੰਦੇ ਨੇ ਤਾਂ ਕਿ ਬਿਲਕੁਲ ਬੰਦ ਹੋਏ। ਪਾਣੀਆਂ ਦਾ ਫਰਾਕਾ ਡੈਮ ਮੁੱਦਾ ਜਿਹੜਾ ਵੱਡਾ ਮੁੱਦਾ ਹੈ, ਮਮਤਾ ਬੈਨਰਜੀ ਨੇ ਗਿਵ ਅਪ ਨਹੀਂ ਸੀ ਕੀਤਾ, ਉਹ ਆਪਣੇ ਸੂਬੇ ਦਾ ਇੰਟਰਸਟ ਦੇਖ ਰਹੀ ਹੈ। ਔਰ ਇੱਧਰ ਬੰਗਲਾਦੇਸ਼ ਨੂੰ ਇਸ ਗੱਲ ਦਾ ਹੈ ਕਿ ਵੀ ਭਾਰਤ ਜਿਹੜਾ ਹੈ ਆਪਣਾ ਫੌਜੀ ਹੈਜੇਮਨੀ ਯੂਜ਼ ਕਰ ਸਕਦਾ ਹੈ, ਫੌਜੀ ਗਲਬਾ ਬੰਗਲਾਦੇਸ਼ ਨੂੰ ਚੋਕ ਕਰਨ ਦੇ ਲਈ ਵੀ। ਇਕਨੋਮਿਕਲ ਸੈਂਕਸ਼ਨ ਵੀ ਆਲਰੇਡੀ ਕੁਛ ਲਾਈਆਂ ਵੀ ਹੋਈਆਂ ਨੇ ਉਹਨਾਂ ਨੇ, ਤੇ ਉਹਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਉਹਦੀ ਸਿਕਿਉਰਿਟੀ ਹੈ ਬੰਗਲਾਦੇਸ਼ ਦੀ, ਜੇ ਉਹ ਡਿਫੈਂਸ ਪੈਕਟ ਦਾ ਹਿੱਸਾ ਬਣ ਜਾਂਦਾ, ਕਿਉਂਕਿ ਆਲਰੇਡੀ ਇਹ ਵੀ ਚਰਚਾ ਹੈ ਕਿ ਇਜਿਪਟ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਹੈ ਕਿ ਉਹ ਮੱਕਾ ਡਿਫੈਂਸ ਪੈਕਟ ਦਾ ਹਿੱਸਾ ਬਣੇ। ਸੋ ਮੈਂ ਸਮਝਦਾ ਵੀ ਇਹ ਬੰਗਲਾਦੇਸ਼ ਦਾ ਮਾਸਟਰ ਸਟ੍ਰੋਕ ਹੈ। ਉਹਦੇ ਥੱਲੇ ਬੰਗਲਾਦੇਸ਼ ਨਿਊਕਲੀਅਰ ਅੰਬਰੇਲਾ ਥੱਲੇ ਵੀ ਆ ਜਾਂਦਾ ਪਾਕਿਸਤਾਨ ਦੇ ਨਾਲ 47 ਤੋਂ 71 ਤੱਕ ਰਿਹਾ ਬਹੁਤ ਕੁਛ ਤਾਂ ਸਾਂਝਾ ਹੈ। ਔਰ ਆਲਰੇਡੀ ਜਿਹੜਾ ਵਪਾਰ ਵੀ ਰਿਜ਼ਿਊਮ, ਇਹ ਠੀਕ ਹੈ ਕਿ ਵਿਚਾਲੇ ਕਿੰਨੇ 100,000 ਕਿਲੋਮੀਟਰ ਸਮੁੰਦਰ ਪੈਂਦਾ, ਪਹਿਲਾਂ ਵੀ ਸਮੁੰਦਰ ਰਾਹੀਂ ਸੀ ਜਿਹੜਾ ਆਪਸੀ ਕਮਿਊਨੀਕੇਸ਼ਨ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੰਡੀਆ ਦੀ ਐਂਗਜ਼ਾਇਟੀ ਨਹੀਂ, ਇਸ ਦੇ ਉੱਤੇ ਤਾਂ ਉਹਨਾਂ ਨੂੰ ਦੌਰਾ ਪੈਣ ਵਾਲਾ ਹੈ। ਔਰ ਉਹਦੇ ਤੇ ਇਹਨਾਂ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਬੁਲਾਰੇ ਨੇ ਕਿਹਾ ਕਿ ਵੀ ਕੰਟੀਨਿਊ ਟੂ ਕਲੋਜ਼ਲੀ ਫੋਲੋ ਡਿਵੈਲਪਮੈਂਟਸ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ ਬੰਗਲਾਦੇਸ਼ ਕੀਨ ਔਨ ਜੁਆਇਨਿੰਗ ਮੱਕਾ ਡਿਫੈਂਸ ਪੈਕਟ। ਉਹਨਾਂ ਦੀ ਫੋਰਨ ਮਿਨਿਸਟਰੀ ਕਹਿੰਦੀ ਹੈ ਜੀ ਅਸੀਂ ਉਹਨੂੰ we continue to closely follow developments that are happening in West Asia. That is what I have to say at this point of time. ਉਹਨੇ ਕਿਹਾ ਜੀ ਅਸੀਂ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਔਰ ਸਾਨੂੰ ਇਸ ਗੱਲ ਦਾ ਜਿਹੜਾ ਹੈ ਇਸ ਦੇ ਉੱਤੇ ਅਸੀਂ ਬੜੀ ਗਹਿਰੀ ਅੱਖ ਰੱਖੀ ਹੋਈ ਹੈ। ਹੁਣ ਜਦੋਂ ਅਸੀਂ ਇਹਨਾਂ ਡਿਵੈਲਪਮੈਂਟਸ ਦੇ ਨਾਲ ਉਸ ਖਿੱਤੇ ਦੀਆਂ ਡਿਵੈਲਪਮੈਂਟਸ ਨੂੰ ਮਿਲਾ ਕੇ ਦੇਖਦੇ ਹਾਂ ਵੀ ਇੱਕ ਪਾਸੇ ਬੰਗਲਾਦੇਸ਼ ਮੱਕਾ ਡਿਫੈਂਸ ਪੈਕਟ 'ਚ ਜਾਣਾ ਚਾਹੁੰਦਾ ਹੈ ਔਰ ਦੂਸਰੇ ਪਾਸੇ ਤੁਰਕੀ ਹੈ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਜਿਹਦਾ ਪਹਿਲਾ ਨਾਂ ਟਰਕੀ ਹੈ, ਉਹਨੇ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ 1948। ਬਹੁਤ ਚੰਗੇ ਸਬੰਧ ਉਹਦੇ ਰਹੇ ਨੇ। ਪਰ ਹੁਣ ਜਿਉਂ-ਜਿਉਂ ਔਰ ਇਜ਼ਰਾਈਲ ਨੇ ਆਪਣਾ ਉਹਨਾਂ ਦੇ ਜਿਹੜੇ ਰਾਈਟ ਵਿੰਗਰ ਮਿਨਿਸਟਰ ਵਾੜੇ ਹੋਏ ਨੇ ਨੈਤਨਯਾਹੂ, ਉਹਨਾਂ ਨੇ ਕਿਹਾ ਸੀ ਈਰਾਨ ਤੋਂ ਸਾਨੂੰ ਕੋਈ ਖਤਰਾ ਨਹੀਂ, ਖਤਰਾ ਤੁਰਕੀ ਤੋਂ ਹੈ। ਜੇ ਤੁਰਕੀ ਨੇ ਹਾਲਾਂ ਤੁਰਕੀ ਔਰ ਸਾਊਦੀ ਅਰੇਬੀਆ ਦਾ ਸੰਬੰਧ ਕੋਈ ਬਹੁਤ ਚੰਗੇ ਨਹੀਂ ਸੀ ਕਿਉਂਕਿ ਤੁਰਕੀ ਦਾ ਹੀ ਆਟੋਮੈਨ ਅੰਪਾਇਰ ਸੀ ਜਿਹੜਾ 700 ਸਾਲ ਉੱਥੇ ਬੈਠੇ ਰਹੇ ਨੇ, ਉਹਨੂੰ ਫਸਟ ਵਰਲਡ ਵਾਰ ਤੱਕ 1914 ਤੱਕ। ਔਰ ਜਦੋਂ ਅਸੀਂ ਮਜ਼ਹਬ ਦੀ ਗੱਲ ਇੱਕ ਆਪਣੀ ਥਾਂ ਹੁੰਦੀ ਹੈ, ਇੱਕ ਕਬੀਲਿਆਂ ਦੀ ਜਾਂ ਜਿਹੜੇ ਅੱਡ ਉਹਨਾਂ ਦੇ ਗਰੁੱਪ ਅਰਬ ਨੇ, ਤੁਰਕ ਨੇ, ਬਦਾਯੂਨੀ ਨੇ, ਇਧਰ ਪਰਸ਼ੀਅਨ ਐਮਪਾਇਰ ਵਾਲੇ ਨੇ, ਇਹ ਸਾਰੇ ਅੱਡ ਅਰਬ ਕਬੀਲਿਆਂ ਦਾ ਵੀ ਆਪਸ ਦੇ ਵਿੱਚ ਜਿਹੜਾ ਉਹ ਸੈਂਟਰਲ ਏਸ਼ੀਆ ਦਾ ਸਾਰਾ ਹੈ ਹੀ ਕਬੀਲਿਆਂ ਦੀ ਸੁਸਾਇਟੀ ਸੀ ਜਿਹੜੇ ਇੱਧਰ ਵੀ ਆਏ। ਸਾਡੇ ਵੀ ਜਿਹੜਾ ਬਾਹਮਣ ਨੇ ਤਾਂ ਜ਼ਾਤ ਪਾਤ ਵੱਖਰੇ ਢੰਗ ਨਾਲ ਬਣਾਇਆ, ਅਦਰਵਾਈਜ਼ ਕਬੀਲੇ ਤਾਂ ਹੈ ਹੀ ਸੀ ਔਰ ਕਬੀਲੇ ਆਪਣੇ ਕਬੀਲੇ ਦੇ ਜਿਹੜਾ ਉਸ 'ਚੋਂ ਪ੍ਰਾਈਡ ਵੀ ਲੈਂਦੇ ਨੇ। ਔਰ ਦੂਸਰਾ ਵੀ ਤੁਰਕੀ ਕਦੇ ਵੀ ਇਜ਼ਰਾਈਲ ਦੇ ਮਾਮਲੇ 'ਚ ਅਰਦੋਗਨ ਦੇ ਪਿਛਲੇ ਪੀਰੀਅਡ ਦੇ ਥੋੜ੍ਹੇ ਰੋਲ ਨੂੰ ਛੱਡ ਕੇ ਕਦੇ ਐਗਰੈਸਿਵ ਤਾਂ ਦੂਰ ਦੀ ਗੱਲ, ਇਜ਼ਰਾਈਲ ਦਾ ਹਮਾਇਤੀ ਸੀ, ਸਾਊਦੀ ਅਰੇਬੀਆ ਦੇ ਅਗੇਂਸਟ ਹੀ ਭੁਗਤਦੇ ਸੀ ਜਾਂ ਇਸਲਾਮਿਕ ਵਰਲਡ ਦੇ ਵੀ। ਹੁਣ ਤੁਰਕੀ ਸੀਕਸ ਇੰਟਰਪੋਲ ਰੈੱਡ ਨੋਟਿਸ ਫॉर नेतन्याहू फॉर क्राइम्स अगेंस्ट ह्यूमैनिटी ओवर गाज़ा एड फ्लोटिला रेड। ਹੁਣ ਗਾਜ਼ਾ ਏਡ ਫਲੋਟਿਲਾ ਦੇ ਉੱਤੇ ਜਿਵੇਂ ਈਰਾਨ ਨੇ ਇਜ਼ਰਾਈਲ ਨੇ ਜ਼ੁਲਮ ਕੀਤਾ ਔਰ ਛੋਟੇ ਛੋਟੇ ਬੱਚਿਆਂ ਨੂੰ ਚੇਨਜ਼ ਨਾਲ ਬੰਨਿਆ, ਜ਼ਲੀਲ ਕੀਤਾ। ਉਹਨੇ ਕਿਹਾ ਤੁਰਕੀ ਦੇ ਅਰਦੋਗਾਨ ਨੇ ਇਹਨਾਂ ਨੂੰ ਇੰਟਰਪੋਲ ਨੂੰ ਕਿ ਭਾਈ ਨੈਤਨਯਾਹੂ ਨੂੰ ਜਿਹੜਾ ਉਹ ਵਾਰ ਕ੍ਰਿਮੀਨਲ ਹੈ, ਇਹ ਜਿਹੜੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਕੀਤੇ ਨੇ ਇਸ ਦਾ ਤੁਸੀਂ ਇੰਟਰਪੋਲ ਰੈੱਡ ਨੋਟਿਸ ਜਾਰੀ ਕਰੋ। ਔਰ ਉਹਨਾਂ ਦੇ ਆਫੀਸ਼ੀਅਲ ਨੇ ਉਹਨੇ ਕਿਹਾ ਕਿ ਭਾਈ ਇਸ ਦੇ ਖਿਲਾਫ ਅਰੈਸਟ ਵਾਰੰਟ ਕੱਢੋ। ਹੁਣ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਵੀ ਇਹ ਜਿਹੜਾ ਡਿਫੈਂਸ ਪੈਕਟ ਹੈ ਇਸ ਦੇ ਕਿੱਧਰ ਇਸ ਦੇ ਪ੍ਰਭਾਵ ਹੋਣਗੇ। ਪਰ ਬੰਗਲਾਦੇਸ਼ ਵੱਲੋਂ ਇਸ ਨੂੰ ਇਸ ਸਟੇਜ ਦੇ ਉੱਤੇ
ਜੁਆਇਨ ਕਰਨ ਦੀ ਇੱਛਾ ਦੱਸਦੀ ਹੈ ਕਿ ਵੀ ਅਲਟੀਮੇਟਲੀ ਇਹ ਇੱਕ ਪਾਵਰ ਸੈਂਟਰ ਵੀ ਬਣ ਰਿਹਾ। ਔਰ ਜਿਵੇਂ ਇੰਡੀਆ ਦੀ ਇੰਟਰਫੀਅਰੈਂਸ ਹੈ ਵਿਦਨ ਪਾਕਿਸਤਾਨ, ਹੁਣ ਅੱਜ ਵੀ ਹੈ ਕਿ ਪਾਕਿਸਤਾਨ ਆਰਮੀ ਚੀਫ ਸੇਜ਼ ਬਲੋਚਿਸਤਾਨ ਮਿਲੀਟੈਂਟਸ ਆਰ ਫੋਰਨ ਪ੍ਰੌਕਸੀਜ਼। ਜ਼ਾਹਰ ਹੈ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ, ਤਹਿਰੀਕੇ ਤਾਲਿਬਾਨ ਪਾਕਿਸਤਾਨ, ਇਹ ਸਾਰੇ ਜਿਹੜੇ ਨੇ ਇਹ ਅਲਟੀਮੇਟਲੀ ਇੰਡੀਆ ਦੇ ਖੜੇ ਕੀਤੇ ਹੋਏ ਨੇ ਉਧਰ, ਕਿਉਂਕਿ ਅਫਗਾਨ ਰਜੀਮ ਜਿਹੜਾ ਅਫਗਾਨਿਸਤਾਨ ਨਾਲ ਹੈ ਉਹ ਇਹਨਾਂ ਦੇ ਜਵਾਈ ਬਣੇ ਹੋਏ ਨੇ ਅੱਜ ਕੱਲ੍ਹ ਮੋਦੀ ਅਮਿਤ ਸ਼ਾਹ ਦੇ। ਉਹ ਉਹਨਾਂ ਨੂੰ ਭੇਜ ਦਿੰਦੇ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ। ਬਲੋਚਿਸਤਾਨ ਤਾਂ ਵੈਸੇ ਵੀ ਵੱਡਾ ਡੈਜ਼ਰਟ ਹੈ। ਔਰ ਦੂਸਰਾ ਲੇਕਿਨ ਇਹਨਾਂ ਦੀ ਟ੍ਰੇਨਿੰਗ, ਮਨੀ, ਕਮਾਂਡ ਸੈਂਟਰ, ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਦੇਣੀ, ਔਰ ਫਿਰ ਮੀਡੀਆ ਆਊਟਲੈਟਸ ਰਾਹੀਂ ਜਿਹੜਾ ਇੰਡੀਅਨ ਮੀਡੀਆ ਅੱਜ ਕੱਲ੍ਹ ਐਟ ਦਾ ਬੈਕ ਐਂਡ ਕਾਲ ਉਹ ਜ਼ਿਆਦਾ ਪ੍ਰਚਾਰ ਜਿਹੜਾ ਹੈ ਉਹ ਇਹੀ ਕਰਦੇ ਨੇ ਕਿ ਬਲੋਚਿਸਤਾਨ 'ਚ ਕੀ ਹੋ ਰਿਹਾ ਹੈ, ਉੱਥੇ ਕਿ ਆਪਣੇ ਮੁਲਕ ਦੇ ਵਿੱਚ ਕੀ ਹੋ ਰਿਹਾ ਹੈ, ਕਿੱਥੇ ਆ ਸ਼ਿਲਾਂਗ ਦੇ ਵਿੱਚ ਅਸਾਮੀਆਂ ਔਰ ਉਹਨਾਂ ਦਾ ਮਿਜ਼ੋਆਂ ਦਾ ਉਹ ਝਗੜਾ ਹੋਇਆ ਪਿੱਛੇ ਕਿ ਵੀ ਉਹ ਚੀਫ ਮਿਨਿਸਟਰ ਦੀ ਅਪੀਲ ਤੱਕ ਹੁੰਦਾ ਕਿ ਜੀ ਚੀਫ ਮਿਨਿਸਟਰ ਸੇਜ਼ ਕਿ ਸ਼ਾਂਤੀ ਸ਼ਾਂਤੀ ਸ਼ਾਂਤੀ, ਅਮਨ ਅਮਨ ਅਮਨ, ਹੋਰ ਇਸ ਨਹੀਂ ਹੈ। ਲੇਕਿਨ ਉਹਨਾਂ ਨੂੰ ਬਹੁਤ ਫਿਕਰ ਹੈ ਕਿ ਆਜ਼ਾਦ ਕਸ਼ਮੀਰ 'ਚ ਕੀ ਹੋ ਰਿਹਾ ਹੈ, ਰਾਵਲਾਕੋਟ 'ਚ ਕੀ ਹੋਇਆ ਹੈ, ਉੱਥੇ ਬਲੋਚਿਸਤਾਨ 'ਚ ਕੀ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਅਸੀਂ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਸਾਡੀ ਪੈਣੀ ਅੱਖ ਹੁੰਦੀ ਹੈ। ਇਹ ਜਿਹੜੀਆਂ ਤਬਦੀਲੀਆਂ ਸਾਡੇ ਗੁਆਂਢ 'ਚ ਹੋ ਰਹੀਆਂ ਉਹ ਚੀਨ ਦੇ ਹਵਾਲੇ ਨਾਲ ਹੋਣ, ਉਹ ਵੈਸਟ ਏਸ਼ੀਆ ਕ੍ਰਾਈਸਿਸ ਜਿਹੜਾ ਅਮਰੀਕਾ ਈਰਾਨ ਕਨਫਲਿਕਟ ਦੇ ਨਾਲ ਕਿੱਧਰ ਨੂੰ ਜਾ ਰਿਹਾ, ਇਕਨੋਮਿਕਲ ਸੈਂਕਸ਼ਨਸ ਦੀ ਗੱਲ ਤੁਰ ਰਹੀ ਹੈ, ਔਰ ਕਿਹੜਾ ਕਮਜ਼ੋਰ ਹੋ ਰਿਹਾ ਕਿਹੜਾ ਤਾਕਤਵਰ ਹੋ ਰਿਹਾ। ਪਰ ਬੰਗਲਾਦੇਸ਼ ਦਾ ਜਿਹੜਾ ਉਹ ਮੱਕਾ ਡਿਫੈਂਸ ਪੈਕਟਸ ਜੁਆਇਨ ਕਰਨਾ ਇਹ ਇੱਕ ਬਹੁਤ ਵੱਡਾ, ਮੈਂ ਸਮਝਦਾ ਵੀ ਇਹ ਇਵੇਂ ਹੀ ਹੋਏਗਾ ਕਿ ਇੰਡੀਆ ਦੇ ਪੈਰਾਂ ਥੱਲੋਂ ਚਟਾਈ ਖਿੱਚ ਲਈ ਤੇ ਪੰਡਤ ਜੀ ਜਿਹੜੇ ਨੇ ਉਹ ਮੂੰਹ ਪਰਨੇ ਡਿੱਗੇ, ਨੱਕ ਦੀ ਹੱਡੀ ਵੀ ਟੁੱਟ ਗਈ ਤੇ ਮੱਥੇ ਦੇ ਉੱਤੇ ਵੀ ਜ਼ਖਮ ਹੈ। ਔਰ ਹਾਲ ਪਾ ਰਿਹਾ ਇਹੀ ਹੋ ਰਿਹਾ ਕਿ ਭਾਈ ਇਹ 2 ਨੇਸ਼ਨ ਥਿਊਰੀ ਫੇਲ ਨਹੀਂ ਹੋਈ, ਇਹ ਤਾਂ ਫਿਰ ਮੁਸਲਮਾਨ ਹੀ ਨਿਕਲੇ। ਫਿਰ ਪੰਡਤ ਜੀ ਨੇ ਕੋਈ ਨਾ ਕੋਈ ਇੱਦਾਂ ਦਾ ਸਲੋਕ ਫਿਰ ਕੱਢ ਕੇ ਜਿਹੜਾ ਉਹਨਾਂ ਦੀ ਫਿਰ ਗੁਲਾਮੀ ਕਬੂਲ ਕਰਨ ਦੇ ਲਈ ਤਿਆਰ ਹੋ ਜਾਣਾ, ਜਿਵੇਂ ਪਹਿਲਾਂ ਦਿਲੀਸ਼ਵਰੋ ਈਸ਼ਵਰੋ ਕਿ ਵੀ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਹਨਾਂ ਦੇ ਹੀ ਸਲੋਕ ਨੇ, ਆਪੇ ਹੀ ਰੱਬ ਬਣਾਉਂਦੇ ਨੇ, ਆਪੇ ਹੀ ਆਪਣੇ ਬਣਾਏ ਰੱਬ ਨੂੰ ਢਾ ਦਿੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।